ਜਦੋਂ ਅਸੀਂ ਜੂਨ 84 ਦਾ ਪਹਿਲਾ ਹਫਤਾ ਯਾਦ ਕਰਦੇ ਹਾਂ ਤੇ ਜੰਗ ਹਿੰਦ ਪੰਜਾਬ ਕਿਵੇਂ ਭਾਰਤੀ ਫੌਜ ਜਿਹੜੀ ਚੜ੍ਹ ਕੇ ਆਉਂਦੀ ਹੈ ਟੈਂਕਾਂ ਤੋਪਾਂ ਨਾਲ ਲੈਸ ਚਾਰ ਚਫੇਰਾ ਘੇਰ ਲੈਂਦੀ ਹੈ ਬਿਜਲੀ ਪਾਣੀ ਸਭ ਕੱਟ ਦਿੱਤਾ ਜਾਂਦਾ ਹੈ ਔਰ ਚਾਰ ਚਫੇਰੇ ਕਿਤੇ ਧੂਏ ਵਾਲੇ ਬੰਬ ਨੇ ਕਿਤੇ ਸਟਨ ਬੰਬਸ ਨੇ ਕਿਤੇ ਤੋਪ ਦੇ ਗੋਲੇ ਨੇ। ਉਹਨਾਂ ਨੂੰ ਲੱਗਦਾ ਸੀ ਕਿ ਸਿੱਖ ਤਾਂ ਇਵੇਂ ਨੇ ਜਿਵੇਂ ਇਹਨਾਂ ਨੂੰ ਅਸੀਂ ਇੱਕ ਮੱਛਰ ਨੂੰ ਮਸਲ ਦਿੰਦੇ ਇਵੇਂ ਵਾਂਗ ਉਹ ਟ੍ਰੀਟ ਕਰ ਰਹੇ ਸੀ। ਦੁਸ਼ਮਣ ਦਾ ਜਰਨੈਲ ਜਿਹੜਾ ਬਰਾੜ ਹੈ ਉਹਨਾਂ ਦਾ ਜ਼ਰਖਰੀਦ ਕੁੱਤਾ ਉਹ ਜਦੋਂ ਮੀਡੀਆ ਦੇ ਸਾਹਮਣੇ ਆਉਂਦਾ ਉਹ ਇਹ ਕਹਿਣ ਤੇ ਮਜਬੂਰ ਹੁੰਦਾ ਹੈ giving the adversary his due they fought to the last breath and bullet। 6 ਜੂਨ ਟੈਂਕ ਅੰਦਰ ਆ ਗਏ ਔਰ ਅੰਦਰ ਸੰਤਾਂ ਨੇ ਆਪਣੇ ਜਥੇ ਦੇ ਨਾਲ ਅਰਦਾਸਾ ਸੋਧ ਕੇ ਅਕਾਲ ਤਖਤ ਤੋਂ ਪੌੜੀਆਂ ਉਤਰਦਿਆਂ ਜਿਹੜਾ ਉਸ ਥਾਂ ਦੇ ਉੱਤੇ ਸ਼ਹੀਦੀ ਪਾਈ। ਅਸੀਂ ਨਾ 40 ਸਾਲਾਂ 'ਚ ਦੇਖਦੇ ਹਾਂ ਵੀ ਸਿਰ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਔਰ ਕਿਵੇਂ ਗੁਰੂ ਦੇ ਇਸ਼ਕ ਦੇ ਵਿੱਚ ਪਿਆਰ ਦੇ ਵਿੱਚ ਰੱਤੇ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਗੁਰੂ ਦੇ ਇਸ਼ਕ 'ਚ ਭੇਟ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨਿਰਮਲ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 5 ਜੂਨ 2024 22 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਪੈਟਰਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੇ ਆਪਣੀ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਸੁਰਿੰਦਰ ਸਿੰਘ ਗਿੱਲ ਜੀ ਹੋਰਾਂ ਵੱਲੋਂ। ਸੋ ਇਹ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ ਔਰ ਖਾਲਿਸਤਾਨ ਦੀ ਕਾਮਨਾ ਕਰਦੇ ਆ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੁਰਿੰਦਰ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੇ ਦਿਨ ਚੱਲ ਰਹੇ ਨੇ ਇਹ ਜੂਨ 84 ਦੇ ਘੱਲੂਘਾਰੇ ਦੇ ਜਿਹੜੇ ਦਿਨ ਨੇ ਇਹ ਚੱਲ ਰਹੇ ਨੇ ਔਰ ਆਪਾਂ ਜਿਹੜੇ ਜੂਨ 84 ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਆਪਾਂ ਯਾਦ ਕਰ ਰਹੇ ਹਾਂ ਆਪਾਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਵੀ ਭੇਟ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਔਰ ਇਸ ਦੇ ਬਾਬਤ ਆਪਾਂ ਵਿਚਾਰ ਚਰਚਾ ਵੀ ਕਰ ਰਹੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਜੂਨ 5 ਅਤੇ ਜੂਨ 6 ਦੀ ਜਿਹੜੀ ਦਰਮਿਆਨੀ ਰਾਤ ਅੱਜ ਤੋਂ ਠੀਕ 40 ਸਾਲ ਪਹਿਲਾਂ ਇਤਿਹਾਸ ਦੇ ਪੰਨਿਆਂ ਵਿੱਚ ਜੰਗ ਹਿੰਦ ਪੰਜਾਬ ਦਾ ਹੋ ਨਿਬੜੀ ਹੈ। ਸੋ ਦਿੱਲੀ ਤਖਤ ਨੇ ਅਕਾਲ ਤਖਤ ਨਾਲ ਸਿੱਧਾ ਮੱਥਾ ਲਾਇਆ। ਇਹ ਇੱਕ ਅਸਾਮੀ ਜਿਹੜੀ ਜੰਗ ਸੀ ਔਰ ਜਿਸ ਵਿੱਚ ਇੱਕ ਪਾਸੇ ਟੈਂਕਾਂ ਤੋਪਾਂ ਨਾਲ ਲੈਸ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਫੌਜ ਸੀ ਅਤੇ ਦੂਸਰੇ ਪਾਸੇ ਗੁਰੂ ਦੇ ਇਸ਼ਕ ਵਿੱਚ ਰੱਤੇ ਸ਼ਹੀਦੀਆਂ ਦੇ ਚਾਅ ਨਾਲ ਭਰੇ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲਾਉਣ ਲਈ ਕੁਰਬਾਨ ਹੋਣ ਨੂੰ ਤਿਆਰ ਕੁਝ ਇਸ਼ਕ ਮਤ ਵਾਲੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਸੁਰਿੰਦਰ ਸਿੰਘ ਗਿੱਲ ਉਹਨਾਂ ਦਾ ਪਰਿਵਾਰ ਉਹਨਾਂ ਦਾ ਬੇਟਾ ਗੁਰਵਿੰਦਰ ਸਿੰਘ ਔਰ ਸਮੁੱਚੇ ਬਾਕੀ ਐਕਸਟੈਂਡਡ ਫੈਮਿਲੀ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਇਹ ਬਹੁਤ ਪਿਆਰਾ ਪਰਿਵਾਰ ਹੈ ਔਰ 1991 ਦੇ ਵਿੱਚ ਜਦੋਂ ਪਹਿਲੀ ਵਾਰ ਮੈਂ ਕੈਲੀਫੋਰਨੀਆ ਤੋਂ
ਡਾਲਸ ਗਿਆ ਉਦੋਂ ਬਹੁਤ ਛੋਟਾ ਜਿਹਾ ਗੁਰਦੁਆਰਾ ਸਾਹਿਬ ਸਿੰਘ ਸਭਾ ਬਾਲਚ ਸਪਰਿੰਗ ਵਿਖੇ ਸੀ, ਜਿੱਥੇ 8-10 ਪਰਿਵਾਰ ਹੀ ਸੀ। ਔਰ ਇਹ ਘਰੋਂ ਪ੍ਰਸ਼ਾਦੇ ਤਿਆਰ ਕਰਨੇ, ਗੁਰਦੁਆਰੇ ਦੇ ਵਿੱਚ ਸੇਵਾ ਦਾ ਚਾਅ ਵੀ, ਪਰ ਉਦੋਂ ਵੀ ਉਤਸ਼ਾਹ ਦੇਖਣ ਵਾਲਾ ਸੀ ਪੋਲੀਟੀਕਲੀ। ਉਦੋਂ ਵੀ ਹਾਲਾਂਕਿ ਗੁਰਦੁਆਰਾ ਸਾਹਿਬ ਦੂਸਰੇ ਵੱਡੇ ਵੀ ਉੱਥੇ ਸਨ ਇੱਕ ਜਾਂ ਦੋ, ਪਰ ਜੇ ਪੰਥਕ ਜਜ਼ਬਾ ਜਾਂ ਖਾਲਿਸਤਾਨ ਦੀ ਗੱਲ ਸੀ ਤੇ ਇਸ ਗੁਰਦੁਆਰਾ ਸਾਹਿਬ 'ਚ ਸੀ। ਔਰ ਇਹਦੇ 'ਚ ਕਾਫੀ ਜਿਹੜਾ ਫਰੰਟਲ ਰੋਲ ਹੈ ਉਹ ਸੁਰਿੰਦਰ ਸਿੰਘ ਗਿੱਲ, ਇੱਕ ਵਕੀਲ ਸਨ ਜਲੰਧਰ ਦੇ, ਵਿਰਕ ਸਾਹਿਬ ਜਿਹੜੇ ਹੁਣ ਚੜ੍ਹਾਈ ਕਰ ਗਏ, ਰਜਿੰਦਰ ਸਿੰਘ ਸਿੱਧੂ, ਇਹ ਸਾਰੀਆਂ ਫੈਮਿਲੀ ਸੀ। ਔਰ ਮੈਨੂੰ ਅਜੇ ਤੱਕ ਵੀ ਯਾਦ ਹੈ ਕਿ ਉਦੋਂ ਜਦੋਂ ਕਿ ਵੈਸਟਰਨ ਮੀਡੀਆ, ਹੁਣ ਤਾਂ ਵਾਸ਼ਿੰਗਟਨ ਪੋਸਟ ਤੋਂ ਲੈ ਕੇ ਨਿਊਯਾਰਕ ਟਾਈਮਜ਼ ਔਰ ਗਾਰਡੀਅਨ ਔਰ ਟੈਲੀਗ੍ਰਾਫ ਸਭ ਖਾਲਿਸਤਾਨ ਨੂੰ ਕਵਰ ਕਰ ਰਹੇ ਨੇ, ਉਦੋਂ ਬਾਹਰਲੇ ਮੀਡੀਆ 'ਚ ਕਿਤੇ 2 ਲਾਈਨਾਂ ਛਪ ਜਾਣ ਤੇ ਉਸ ਨੂੰ ਅਸੀਂ ਬਹੁਤ ਵੱਡੀ ਪ੍ਰਾਪਤੀ ਮੰਨਦੇ ਸੀ। ਪਰ ਲੋਕਲ ਲੈਵਲ ਤੇ ਇਹਨਾਂ ਦਾ ਇਹ ਐਫਰਟ ਸੀ ਕਿ ਡਾਲਸ ਮਾਰਨਿੰਗ ਨਿਊਜ਼, ਜਿਹੜੀ ਉਸ ਵੇਲੇ ਅਮਰੀਕਾ ਦੇ 10 ਪ੍ਰੋਮੀਨੈਂਟ ਅਖਬਾਰਾਂ 'ਚੋਂ ਇੱਕ ਸੀ, ਉਹਨਾਂ ਦਾ ਇੱਕ ਰਿਪੋਰਟਰ ਸਪੈਸ਼ਲੀ ਸਾਡੀ ਵਿਜ਼ਿਟ ਨੂੰ ਕਵਰ ਕਰਨ ਦੇ ਲਈ ਗੁਰਦੁਆਰਾ ਸਾਹਿਬ ਆਇਆ ਸੀ। ਔਰ ਉਦੋਂ ਜਿਹੜਾ ਮੈਂ ਐਡਰੈਸ ਵੀ ਕੀਤਾ ਸੰਗਤ ਨੂੰ, ਅੱਧਾ ਹਿੱਸਾ ਅੰਗਰੇਜ਼ੀ ਵਿੱਚ ਸੀ, ਅੱਧਾ ਪੰਜਾਬੀ 'ਚ ਸੀ, ਕਿਉਂਕਿ ਉਸ ਰਿਪੋਰਟਰ ਰਾਹੀਂ ਰਿਪੋਰਟਿੰਗ ਹੋਣੀ ਸੀ। ਔਰ ਫਿਰ ਉਹਦੇ ਨਾਲ 1-to-1 ਇੰਟਰਵਿਊ ਵੀ ਸੀ। ਔਰ ਅਗਲੇ ਦਿਨ ਜਿਹੜੀ ਡਾਲਸ ਮਾਰਨਿੰਗ ਨਿਊਜ਼, ਜਿਵੇਂ ਮੈਂ ਕਿਹਾ ਵੀ ਅਮਰੀਕਾ ਦੇ ਪ੍ਰੋਮੀਨੈਂਟ 10 ਅਖਬਾਰਾਂ 'ਚੋਂ ਸੀ, ਉਹਦੇ 'ਚ ਹੈਡਲਾਈਨ ਹੀ ਛਪੀ, ਉਸ ਨੇ ਹੀ ਭਾਰਤੀ ਸਰਕਾਰ ਨੂੰ ਵਕਤ ਪਾ ਦਿੱਤਾ ਸੀ। ਔਰ ਕਿੰਨੀਆਂ ਹੀ ਸੈਂਕੜੇ ਚਿੱਠੀਆਂ ਫਿਰ ਉਹਨਾਂ ਨੇ ਹਿੰਦੂਆਂ ਤੋਂ ਲਿਖਵਾਈਆਂ ਅਖਬਾਰ ਨੂੰ, ਐਡੀਟਰ ਨੂੰ ਔਰ ਦੂਸਰਾ। ਔਰ ਉਹਦੀ ਹੈਡਲਾਈਨ ਹੀ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਤੇ ਇਹ ਸੀ ਕਿ 6 ਰਿਵਰ ਆਫ ਬਲੱਡ ਫਲੋਜ਼ ਨਾਓ ਇਨ ਦਾ ਲੈਂਡ ਆਫ 5 ਰਿਵਰਸ, ਕਿ 5 ਦਰਿਆਵਾਂ ਦੀ ਧਰਤੀ ਤੇ ਹੁਣ 6ਵਾਂ ਦਰਿਆ ਲਹੂ ਦਾ ਜਿਹੜਾ ਹੈ ਉਹ ਵਗ ਰਿਹਾ। ਔਰ ਉਹਦੇ 'ਚ ਫਿਰ ਮੇਰੇ ਨਾਲ 1-to-1 ਇੰਟਰਵਿਊ, ਸੰਗਤ ਦਾ ਪ੍ਰਭਾਵ ਔਰ ਦੂਸਰਾ। ਸੋ ਇਹ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਵੀ ਬਹੁਤ ਵਾਰ ਇਹ ਨਹੀਂ ਹੁੰਦਾ ਵੀ ਤੁਸੀਂ ਲੱਖਾਂ ਦੇ ਇਕੱਠ ਕਰੋ, ਜਿਵੇਂ ਹੁਣ ਸਾਡਾ ਇੱਕ ਬਣ ਗਿਆ ਇੱਕ ਰਿਵਾਜ ਹੀ ਅਸੀਂ ਬਣਾ ਲਿਆ, ਜਿਸ ਗੁਰਦੁਆਰੇ 'ਚ ਕੋਈ ਨਹੀਂ ਵੀ ਹੈ ਉਹ ਵੀ ਕਹਿੰਦਾ ਜੀ ਨਗਰ ਕੀਰਤਨ ਕਰ ਲਓ, ਲੰਗਰਾਂ ਤੱਕ ਸਾਡਾ ਜ਼ਿਆਦਾ ਜ਼ੋਰ ਹੋ ਗਿਆ। ਲੇਕਿਨ ਅਸੀਂ ਕਦੇ ਵੀ, ਅਜੇ ਵੀ ਇਹ ਸਾਡੀ ਕੋਸ਼ਿਸ਼ ਨਹੀਂ ਹੁੰਦੀ ਕਿ ਵੀ ਅਸੀਂ ਮੀਡੀਆ ਦੇ ਵਿੱਚ ਕਿਵੇਂ ਪੋਰਟਰੇ ਕਰਨਾ, ਉਸ ਦੇ ਉੱਤੇ ਕੋਈ PR ਨਹੀਂ ਜਾਰੀ ਕੀਤੀ ਜਾਂਦੀ, ਕੋਈ ਪ੍ਰੋਪਰ ਮੀਡੀਆ ਕਮੇਟੀ ਨਹੀਂ ਹੁੰਦੀ, ਕੋਈ ਪ੍ਰੈਸ ਰਿਲੀਜ਼ ਤੱਕ ਵੀ ਨਹੀਂ ਹੁੰਦੀ। ਔਰ ਮੈਂ ਵੱਡੀਆਂ ਪਰੇਡਸ ਦੇ ਵਿੱਚ ਇਸ ਪਾਰਟ ਨੂੰ ਦੇਖਦਾ ਹਾਂ। ਅਸੀਂ ਇੱਕ ਦੂਸਰੇ ਨੂੰ ਵਧਾਈਆਂ ਦੇ ਰਹੇ ਹੁੰਦੇ ਆ ਕਿ ਜੀ ਦੇਖੋ 5 ਲੱਖ ਸਿੱਖ ਆ ਗਏ, 10 ਲੱਖ ਆ ਗਏ, ਦੂਸਰਾ। ਲੇਕਿਨ ਉਸ ਸਾਰੇ ਕਾਜ਼ ਨੂੰ ਇਹੀ ਕਾਰਨ ਹੈ ਕਿ ਵੀ ਉਹ ਭਾਵੇਂ ਫਲੈਸ਼ ਜ਼ਰੂਰ ਵੱਜ ਜਾਂਦਾ ਮੇਨ ਨਿਊਜ਼ ਦੇ ਵਿੱਚ, ਪਰ ਕਦੇ ਵੀ ਇਹਨਾਂ ਸਾਰਿਆਂ ਚੋਂ ਜਿੰਨੀ ਮਿਹਨਤ, ਜਿੰਨਾ ਸਰਮਾਇਆ ਅਸੀਂ ਖਰਚ ਕਰਦੇ ਹਾਂ, ਉਸ ਦੀ ਆਊਟਪੁੱਟ ਜੇ ਮੈਨੂੰ ਕੋਈ ਪੁੱਛੇ ਤਾਂ ਮੈਂ ਇਹਨੂੰ 0-0 ਹੀ ਕਹਿੰਦਾ। ਔਰ ਮੈਨੂੰ ਇਹ ਕਹਿਣ 'ਚ ਕੋਈ ਗਰੇਜ਼ ਨਹੀਂ ਹੈ। ਹੁਣ ਤਾਂ ਚਲੋ ਸਿੰਘ ਸਭਾ ਦੇ ਕੋਲ ਜਿਹੜਾ ਇਹਨਾਂ ਦੇ ਸਾਰੇ ਹੀ ਲੋਕਲ ਵੀਰਾਂ ਦੇ ਯਤਨ ਸਦਕਾ ਇੱਕ ਬਹੁਤ ਅੱਛੀ ਇਮਾਰਤ ਹੈ। ਔਰ ਜਿਹੜਾ ਇੱਕ ਹੋਰ ਆਈਡੀਅਲ ਪਾਰਟ ਹੈ ਵੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਸਮੂਹ ਸ਼ਹੀਦਾਂ ਦੀ ਜਿੰਨੀਆਂ ਵੀ ਪਿਕਚਰਸ ਉਹ ਪ੍ਰੋਕਿਓਰ ਕਰ ਸਕਦੇ ਸੀ, ਬਹੁਤ ਸਾਰੀਆਂ ਨੇ, ਇਹ ਤਾਂ ਨਹੀਂ ਹੈ ਕਿ ਸਾਰੇ ਹੀ ਆ ਗਏ ਉਹਦੇ 'ਚ, ਪਰ ਇਹ ਆਪਣੇ ਆਪ ਦੇ ਵਿੱਚ ਇੱਕ ਇਹ ਵੀ ਦੱਸਣਾ ਹੈ ਕਿ ਭਾਈ ਇਹ ਸਾਡੀ ਪੱਕੀ ਸਟੇਟਮੈਂਟ ਹੈ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਔਰ ਗਿੱਲ ਸਾਹਿਬ ਸਮੁੱਚੀ ਫੈਮਿਲੀ ਅੱਗੇ ਵੱਧ ਕੇ ਹਮੇਸ਼ਾ ਪੰਥਕ ਸਫਾਂ 'ਚ ਹੁੰਦੇ ਨੇ। ਔਰ ਸਾਡੇ ਨਾਲ ਨਾ ਸਿਰਫ ਉਹਨਾਂ ਦੀ ਮੁਹੱਬਤ ਹੈ, ਮੈਂ 91 ਤੋਂ ਲੈ ਕੇ ਹੁਣ ਤੱਕ ਵੀ ਇਹਨਾਂ ਸਾਰੇ ਹੀ ਵਰਿਆਂ ਦੇ ਵਿੱਚ ਲਗਭਗ 35 ਸਾਲ ਜਦੋਂ ਵੀ ਮੈਂ ਡਾਲਸ ਜਾਂਦਾ ਉਹਨਾਂ ਦਾ ਗ੍ਰਹਿ ਜਿਹੜਾ ਹੈ ਉਹੀ ਮੇਰਾ ਨਿਵਾਸ ਹੁੰਦਾ ਹੈ। ਔਰ ਉਹਨਾਂ ਦੀ ਮੇਜ਼ਬਾਨੀ, ਉਹਨਾਂ ਦੀ ਸਿੰਘਣੀ ਸਾਹਿਬਾਂ ਜਿਸ ਪਿਆਰ ਨਾਲ ਅੱਡ-ਅੱਡ ਅਨਾਜ ਜਿਹੜੇ ਨੇ 5-6 ਸਤਨਾਜਾ ਵਾਂਗ ਉਹ ਪ੍ਰਸ਼ਾਦਾ ਤਿਆਰ ਕਰਦੇ ਨੇ, ਉਹ ਆਪਣੇ ਆਪ ਦੇ ਵਿੱਚ ਉਹ ਉੱਥੇ ਹੀ ਮਿਲਦਾ ਜਾ ਕੇ। ਔਰ ਉਹਨਾਂ ਨੇ ਜਿੱਥੇ ਇਹ ਸਾਰੇ ਨੂੰ TV 84 ਦੇ ਨਾਲ ਜੁੜੇ, ਜਿਹੜਾ ਪੰਥ ਨਾਲ ਜੁੜਿਆ ਉਹਨਾਂ ਨੂੰ ਪਤਾ ਹੈ ਵੀ TV 84 ਦੀ ਕੀ ਕਾਰਗੁਜ਼ਾਰੀ ਹੈ। ਸੋ ਅਸੀਂ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਹੁਣ ਤੁਸੀਂ ਜਿਹੜੇ ਅੱਜ ਅਲਫਾਜ਼ ਸ਼ੁਰੂ 'ਚ ਹੀ ਕਹੇ, ਇਹ ਭਾਵਕ ਕਰਨ ਵਾਲੇ ਨੇ। ਵੈਸੇ ਤਾਂ ਹਰ ਸਿੱਖ ਹੁਣੇ ਹੀ ਸਾਡੇ ਵੀਰ ਪਰਮਿੰਦਰ ਸਿੰਘ ਬੌਬ ਜੀ ਨੇ ਆਪਣੀ ਪਿਕਚਰ ਭੇਜੀ ਹੈ, ਕਿਉਂਕਿ ਇਹ ਜਦੋਂ ਅਸੀਂ ਇਹਨੂੰ ਸੋਗ ਲਫ਼ਜ਼ ਵੀ ਨਹੀਂ ਕਹਿਣਾ ਚਾਹੁੰਦੇ, ਇਹ ਵੈਰਾਗ ਹੈ। ਤੁਸੀਂ
ਜਦੋਂ ਉਹਨਾਂ ਪਲਾਂ ਨੂੰ ਯਾਦ ਕਰਦੇ ਹੋ, ਜਿਵੇਂ ਜਦੋਂ ਦਸੰਬਰ ਦਾ ਮਹੀਨਾ ਆਉਂਦਾ ਹੈ, ਤੁਹਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਸਰਸਾ ਦਾ ਕੰਡਾ, ਚਮਕੌਰ ਦੀ ਗੜੀ, ਫਿਰ ਸਰਹੰਦ ਦੀ ਕੰਧ ਆਉਂਦੀ ਹੈ, ਔਰ ਉਹ ਪੀਰੀਅਡ ਸੀ। ਹੁਣ ਤਾਂ ਬਹੁਤ ਸਾਰੇ ਅਸੀਂ ਉਹਨੂੰ ਸ਼ੋਅ ਬਣਾ ਦਿੱਤਾ ਹੈ, ਲੇਕਿਨ ਇੱਕ ਜ਼ਮਾਨਾ ਸੀ ਕਿ ਉਹਨਾਂ ਦਿਨਾਂ ਦੇ ਆਉਂਦੇ ਆ ਸਿੱਖ ਭਾਵੇਂ ਜਿੱਥੇ ਵੀ ਸੀ ਉਹ ਮੰਜੇ ਤੇ ਨਹੀਂ ਸੀ ਸੌਂਦੇ, ਖਾਸ ਤੌਰ ਤੇ ਉਸ ਇਲਾਕੇ ਦੇ ਵਿੱਚ ਤਾਂ ਪੱਕਾ ਸੀ। ਉਹਨੂੰ ਸਭਾ ਲੱਗਣੀ ਕਹਿੰਦੇ ਸੀ, ਫਤਿਹਗੜ੍ਹ ਦੀ ਸਭਾ, ਔਰ ਸਾਧ ਮੁਰਾਦ ਦੇ ਦਾਲ ਪ੍ਰਸ਼ਾਦਾ, ਔਰ ਉਹ ਆਪਣੇ ਬੱਚਿਆਂ ਦੇ ਅੰਦਰ ਵੀ ਇਹ ਭਾਵਨਾ ਭਰਦੇ ਸੀ ਕਿ ਭਾਈ ਦੇਖੋ ਜਿਹੜੇ ਤੁਹਾਡੇ ਸਿਰਾਂ ਤੇ ਜੂੜੇ ਟਿਕੇ ਹੋਏ ਨੇ, ਦਸਤਾਰਾਂ ਨੇ, ਇਹਦੇ ਲਈ 7 ਤੇ 9 ਸਾਲ ਦੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਦਿੱਤੀ ਹੋਈ ਹੈ। ਸੋ ਉਹ ਜਿਹੜਾ ਪਾਰਟ ਸੀ, ਜਿਹੜੀ ਸਿੱਖੀ ਤੁਸੀਂ ਇਸ ਤਰ੍ਹਾਂ ਕੋਇਨ ਬਾਈ ਕੋਇਨ ਜਿਹੜੀ ਆ ਉਹ ਅੰਦਰ ਵਾੜਦੇ ਹੋ, ਉਹ ਫਿਰ ਨਿਕਲਦੀ ਨਹੀਂ ਹੈ। ਜੇ ਕੋਈ ਉਸ ਤੋਂ ਕਦੇ ਭਗੌੜਾ ਵੀ ਹੁੰਦਾ ਹੈ ਤੇ ਉਹ ਬਚਪਨ, ਉਹ ਜੋ ਤੁਸੀਂ ਮਹਿਸੂਸ ਕੀਤਾ ਹੁੰਦਾ ਹੈ, ਉਹ ਵਾਪਸ ਆ ਕੇ ਤੁਹਾਨੂੰ ਜਿਹੜਾ ਉਹ ਹੌਂਟ ਕਰਦਾ ਹੁੰਦਾ ਹੈ ਔਰ ਤੁਹਾਨੂੰ ਖਿੱਚ ਕੇ ਵਾਪਸ ਲਿਆਉਂਦਾ। ਸੋ ਅਸੀਂ ਉਸ ਨੂੰ ਤਾਂ ਚਮਕੌਰ ਦੀ ਗੜੀ ਨੂੰ ਪੜ੍ਹਿਆ ਸੀ, ਕਦੇ ਮਹਿਸੂਸ ਕਰਦੇ ਸੀ ਪੜ੍ਹਦੇ ਆ ਵੀ ਕਿਹੋ ਜਿਹਾ ਨਜ਼ਾਰਾ ਹੋਏਗਾ ਕਿ ਭੁੱਖੇ ਭਾਣੇ ਸਿੰਘ 40 ਗੁਰੂ ਕੇ ਸਾਹਿਬਜ਼ਾਦੇ ਕਿਹਨਾਂ ਹਾਲਾਤਾਂ 'ਚ ਅਨੰਦਪੁਰ ਦੇ ਕਿਲ੍ਹੇ 'ਚੋਂ ਨਿਕਲੇ, ਸਰਸਾ ਦੇ ਕੰਢੇ ਕੀ ਵਾਪਰਿਆ, ਚਮਕੌਰ ਦੀ ਗੜੀ, ਤੇ ਉੱਥੇ ਆ ਕੇ ਫਿਰ ਲੱਖਾਂ ਦੀ ਫੌਜ ਦਾ ਘੇਰਾ, ਔਰ ਕਿਵੇਂ ਇੱਕ ਇੱਕ ਕਰਕੇ ਜੂਝ ਕੇ ਸ਼ਹੀਦ ਹੋਏ, ਉਹ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਸੀ ਕਿ ਭਾਈ ਕਿਵੇਂ ਇੰਨਾ ਵੱਡਾ ਹਜੂਮ ਫੌਜ ਦਾ 10 ਲੱਖ ਜਿਹਦਾ ਨੰਬਰ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਦਿੱਤਾ, ਤੇ ਕਿਵੇਂ ਅੰਦਰ ਉਹ ਜੂਝੇ ਹੋਣਗੇ, ਕਿਸ ਹਾਲ 'ਚ ਉਹ ਹੋਣਗੇ, ਲੇਕਿਨ ਕਿਸ ਕਦਰ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਸੁਰਤ ਸੀ। ਤੇ ਇਹ ਤਾਂ 40 ਵਰੇ ਪਹਿਲਾਂ ਸਾਡੀ ਜਨਰੇਸ਼ਨ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਤੁਸੀਂ ਜਦੋਂ ਜੂਨ ਦਾ ਮਹੀਨਾ, ਇਹ ਲਫ਼ਜ਼ ਹੀ ਅਸੀਂ ਕਹਿੰਦੇ ਆ, ਤੇ ਪੰਜਾਬ ਦੀਆਂ ਗਰਮੀਆਂ ਜਿਨ੍ਹਾਂ ਨੇ ਦੇਖੀਆਂ ਹੋਈਆਂ, ਇੱਥੋਂ ਦੇ ਸਾਡੇ ਜੰਮੇ ਪੜੇ ਬੱਚੇ ਤਾਂ ਸ਼ਾਇਦ ਬਹੁਤੇ ਵਾਕਿਫ ਨਹੀਂ ਨੇ, ਪਰ ਤੁਸੀਂ ਜੇਠ ਹਾੜ ਦੀਆਂ ਧੁੱਪਾਂ, ਔਰ ਉਹਨਾਂ ਜ਼ਮਾਨਿਆਂ ਬਾਰੇ ਸੀ ਕਿ ਭਾਈ ਇਹ ਜਿਹੜਾ ਕਿਸਾਨ ਹੈ ਉਹ ਜੇਠ ਹਾੜ ਦੀਆਂ ਧੁੱਪਾਂ ਦਾ ਮਾਰਿਆ ਹੀ ਜਿਹੜਾ ਹੈ ਉਹ ਸਾਧ ਹੋ ਗਿਆ ਸੀ। ਮਤਲਬ ਇਹ ਹੈ ਕਿ ਬਾਹਰ ਨਿਕਲਣਾ ਵੀ ਔਰ ਆਮ ਹੁੰਦਾ ਸੀ ਕਿ ਵੀ ਮੈਂ ਪਿਛਲੇ ਦਿਨਾਂ ਜਦੋਂ ਡੈਲਸ ਵੀ ਸੀ, ਮੈਂ ਕਿਹਾ ਕੁਛ ਫਰੇਜ਼ ਤਾਂ ਗਾਇਬ ਹੋ ਗਏ, ਜਿੰਨੀ ਗਰਮੀ ਪੈਂਦੀ ਸੀ। ਜਾਂ ਦੂਜੇ ਸੀ ਤੇ ਹੁੰਦਾ ਸੀ ਕਿ ਜੀ ਕਾਂ ਦੀ ਅੱਖ ਵੀ ਨਿਕਲ ਰਹੀ ਹੈ। ਹੁਣ ਕਾਂ ਸਭ ਤੋਂ ਢੀਠ ਪੰਛੀ ਹੈ, ਬਾਹਰ ਘੁੰਮਦਾ ਫਿਰਦਾ, ਲੇਕਿਨ ਹੁਣ ਉਹਨਾਂ ਗਰਮੀਆਂ 'ਚ ਅੱਖ ਆ ਜਾਂਦੀ ਸੀ ਕਿ ਆਖੇ ਲੋ ਚੱਲ ਰਹੀ ਹੈ, ਤੇ ਉਹ ਹੁੰਦਾ ਸੀ ਕਿ ਵੀ ਕਾਂ ਦੀ ਅੱਖ ਵੀ। ਹੁਣ ਤੁਸੀਂ ਇਮੈਜਿਨ ਕਰੋ 40 ਸਾਲ ਪਹਿਲਾਂ ਜੂਨ ਦਾ ਪਹਿਲਾ ਹਫ਼ਤਾ, ਸਿਖਰਾਂ ਦੇ ਉੱਤੇ ਗਰਮੀ ਵੀ, ਔਰ ਕਿਵੇਂ ਭਾਰਤੀ ਫੌਜ ਜਿਹੜੀ ਚੜ੍ਹ ਕੇ ਆਉਂਦੀ ਹੈ ਟੈਂਕਾਂ ਤੋਪਾਂ ਨਾਲ ਲੈਸ, ਚਾਰ ਚਫੇਰਾ ਘੇਰ ਲੈਂਦੀ ਹੈ, ਬਿਜਲੀ ਪਾਣੀ ਸਭ ਕੱਟ ਦਿੱਤਾ ਜਾਂਦਾ ਹੈ, ਔਰ ਚਾਰ ਚਫੇਰੇ ਕਿਤੇ ਧੂਏ ਵਾਲੇ ਬੰਬ ਨੇ, ਕਿਤੇ ਸਟਨ ਬੰਬਸ ਨੇ, ਕਿਤੇ ਤੋਪ ਦੇ ਗੋਲੇ ਨੇ, ਕਿਤੇ ਉਹ ਸਾਰੇ ਡਿੱਗ ਰਹੇ ਨੇ। ਕਿਉਂਕਿ ਇਸ ਤੋਂ ਠੀਕ ਪਹਿਲਾਂ ਜਦੋਂ ਕਿ ਉਹਨਾਂ ਦਾ ਦੁਸ਼ਮਣ ਦਾ ਜਨਰਲ ਬਰਾੜ ਬਰੀਫਿੰਗ ਕਰ ਰਿਹਾ ਹੁੰਦਾ ਤੇ ਉਸ ਨੂੰ ਇੱਕ ਜਿਹੜਾ ਸ਼ਾਇਦ BSF ਦਾ ਸੀ ਜਾਂ ਕੋਈ, ਉਹਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਵੀ ਇਹ ਜਿਹੜਾ ਇਹ ਸਾਰਿਆਂ ਨੂੰ ਸੋਚਿਆ ਜਾਣਾ ਚਾਹੀਦਾ, ਤੇ ਉਹ ਬੜਾ ਹੰਕਾਰਿਆ ਹੋਇਆ ਕਹਿੰਦਾ ਹੈ ਕਿ ਜਦੋਂ ਤੋਪਾਂ ਦੀ ਆਵਾਜ਼ ਗੁੰਜਾਟ ਹੁੰਦੀ ਹੈ, ਜਦੋਂ ਟੈਂਕ ਹਿਲਦੇ ਨੇ, ਜਦੋਂ ਬਿਜਲੀਆਂ ਅਸਮਾਨ ਤੇ ਵਾਂਗ ਹੁੰਦੀਆਂ ਨੇ, ਬੜੇ ਬੜੇ ਜਿਹੜੇ ਨੇ ਉਹ ਜਿਹੜੇ ਨੇ ਉਹਨਾਂ ਦੀਆਂ ਲੱਤਾਂ ਆਪਣੀਆਂ ਪੈਂਟਾਂ ਦੇ ਵਿੱਚ, ਆਪਣੇ ਪਜਾਮਿਆਂ ਦੇ ਵਿੱਚ ਕੰਬਣ ਲੱਗ ਜਾਂਦੀਆਂ। ਸੋ ਇਹ ਦੁਸ਼ਮਣ ਦਾ ਸੀ ਕਿ ਵੀ ਅਸੀਂ ਇਵੇਂ ਜਿਵੇਂ ਅਸੀਂ ਚੜ੍ਹ ਕੇ ਆਏ ਹਾਂ, ਅੰਦਰ ਉਹਨਾਂ ਦੇ ਕੋਲ ਕੀ ਹੈ, ਵੱਧ ਤੋਂ ਵੱਧ SLR ਹੈ, ਸੈਲਫ ਲੋਡਿੰਗ ਰਾਈਫਲ ਹੈ, ਮੀਡੀਅਮ ਮਸ਼ੀਨ ਗਨ ਹੈ, ਈਵਨ ਲਾਈਟ ਮਸ਼ੀਨ ਗਨ LMGs ਨੇ, ਮੀਡੀਅਮ ਵੀ ਨਹੀਂ ਹੈ, ਹੋਰ ਕੁਝ ਨਹੀਂ ਹੈ। ਔਰ ਇੱਥੇ ਲੇਟੈਸਟ ਹਥਿਆਰਾਂ ਦੇ ਨਾਲ ਲੈਸ ਔਰ ਵਿਜੰਤਾ ਟੈਂਕ, ਔਰ ਕਿਸ ਲੈਵਲ ਦੇ ਗਨਰ, ਔਰ ਕਿਸ ਲੈਵਲ ਦੇ 에ਅਰਫੋਰਸ ਦੇ ਡਾਈਵਰਸ ਜਿਹੜੇ ਸਰੋਵਰ ਰਾਹੀਂ ਵੀ ਪਹੁੰਚਣ ਦੀ ਕੋਸ਼ਿਸ਼ ਨੇਵਲ ਡਾਈਵਰਸ ਕਰ ਰਹੇ ਨੇ, 에ਅਰਫੋਰਸ ਜਿਹੜੀ ਹੈ ਉਹ ਉਸ ਨੂੰ ਮੋਨੀਟਰ ਕਰ ਰਹੀ ਹੈ। ਪੰਜਾਬ ਸਾਰਾ ਕੱਟ ਆਫ ਕੀਤਾ ਹੋਇਆ, ਪੰਜਾਬ ਭਰ 'ਚ ਉਡਾਨਾਂ ਨੇ। ਹੁਣ ਇਹ ਜਦੋਂ ਅਸੀਂ ਖਾਲਸਾਈ ਸਪਿਰਿਟ ਜਾਂ ਸਵਾ ਲੱਖੀ ਸਪਿਰਿਟ ਦੀ ਗੱਲ ਕਰਦੇ ਹਾਂ, ਔਰ ਜਿਵੇਂ ਮੈਂ ਆਪਣੇ 3 ਜੂਨ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਜਦੋਂ ਅਸੀਂ ਘੱਲੂਘਾਰਾ 84 ਯਾਦ ਕਰਦੇ ਹਾਂ, ਇੱਕ ਪਾਸੇ ਸਾਡੇ ਸਾਹਮਣੇ ਚਮਕੌਰ ਦੀ ਗੜੀ ਦਾ ਦੁਹਰਾ ਹੈ, ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਔਰ ਉਹਨਾਂ ਦੇ ਦਰਜਨਾਂ ਸਾਥੀ ਸਿੰਘਾਂ ਨੇ ਜਿਵੇਂ ਉਹ
ਜੰਗ ਦੇ ਵਿੱਚ ਜੂਝੇ, ਜੰਗ ਤਾਂ ਦੁਸ਼ਮਣ ਨੇ ਬਚਾਇਆ, ਪਰ ਜੰਗ ਦੇ ਵਿੱਚ ਮਚਣਾ ਕਿਹਨੂੰ ਕਹਿੰਦੇ ਨੇ? ਔਰ ਜਿਵੇਂ ਤੁਸੀਂ ਕਿਹਾ ਵੀ ਇਸ਼ਕ ਦੇ ਪੁਤਲੇ, ਇਸ਼ਕ ਦੇ ਮਤਵਾਲੇ, ਅਸੀਂ ਇਹ ਤਾਂ ਨਜ਼ਮਾਂ 'ਚ ਹੀ ਪੜ੍ਹਦੇ ਆ ਨਾ ਕਿ ਸ਼ਮਾ ਤੋਂ ਪਰਵਾਨੇ ਕੁਰਬਾਨ ਹੁੰਦੇ ਨੇ ਜਾਂ ਦੂਸਰੇ ਨੇ। ਉਹ ਚਾਹ ਕਿ ਅੱਗ ਦੇ ਭਬੂਕੇ ਵਾਂਗ ਮਚਣ ਦਾ, ਹੁਣ ਕਿਸੇ ਨੇ ਦੇਖਿਆ ਹੋਇਆ ਅੱਗ ਦਾ ਭਬੂਕਾ ਕਿਵੇਂ ਮਚਦਾ, ਇਹ ਗੁਰੂ ਦੇ ਪਿਆਰ 'ਚ, ਗੁਰੂ ਦੇ ਇਸ਼ਕ 'ਚ, ਅਕਾਲ ਤਖਤ ਦੀ ਆਨ ਸ਼ਾਨ ਲਈ, ਗੁਲਾਮੀ ਦੇ ਸੰਗਲ ਕੱਟਣ ਲਈ ਇੱਕ ਪਾਸੇ ਹਿੰਦ ਚੜ੍ਹ ਕੇ ਆਇਆ। ਔਰ ਇਹ ਫਰੇਜ਼ ਜਿਹੜਾ ਸਾਡੇ ਸੈਗਮੈਂਟ ਦਾ ਲੀਡਿੰਗ ਫਰੇਜ਼ ਹੈ, ਕਿਉਂਕਿ ਸ਼ਾਹ ਮੁਹੰਮਦ ਜਦੋਂ 1846 ਦੇ ਵਿੱਚ ਜਿਹੜਾ ਉਸਨੇ ਜਿਹੜਾ ਜੰਗ ਹਿੰਦ ਪੰਜਾਬ ਜਿਹੜਾ ਕਿੱਸਾ ਲਿਖਿਆ, ਜਿਹਨੂੰ ਬਾਅਦ 'ਚ ਜੰਗਨਾਮਾ ਸਿੰਘਾਂ ਫਰੰਗੀਆਂ ਕਹਿ ਕੇ ਉਸ ਦਾ ਡਿਫਰੈਂਟ ਨਾਮ ਬਣਾ ਦਿੱਤਾ ਗਿਆ। ਹੁਣ ਉਹ ਜੰਗ ਹਿੰਦ ਪੰਜਾਬ ਹੈ, ਇੱਕ ਪਾਸੇ ਅੰਗਰੇਜ਼ੀ ਫੌਜ, ਪਰ ਉਹਨਾਂ ਦੇ ਨਾਲ ਹਿੰਦ, ਕਿਉਂਕਿ 100 ਸਾਲ ਤੋਂ ਅੰਗਰੇਜ਼ ਉੱਥੇ ਬੈਠੇ ਸੀ। 1757 'ਚ ਬੰਗਾਲ ਫਤਿਹ ਕਰਨ ਤੋਂ ਬਾਅਦ ਉਹ ਸਭ ਪੂਰਬੀਏ ਕਈ ਕੋਟ ਚੜ੍ਹੇ, ਪੂਰਬੀ ਦੱਖਣੀ ਜੀ, ਦੱਖਣ ਦੇ, ਤਮਿਲ ਦੇ, ਕਰਨਾਟਕਾ ਦੇ, ਬੰਗਾਲ ਦੇ, ਯੂਪੀ ਬਿਹਾਰ ਦੇ, ਸਭ ਜਿਹੜੇ ਨੇ ਉਹ ਚੜ੍ਹ ਕੇ ਆ ਰਹੇ ਨੇ। ਪਰ ਇਸ ਪਾਸੇ ਉਸ ਵੇਲੇ ਦੇ 1846 ਦੀ ਜੰਗ ਜਦੋਂ ਪੰਜਾਬ ਦੀ ਗੱਲ ਸ਼ਾਹ ਮੁਹੰਮਦ ਕਰਦਾ ਤੇ ਉਹਦੇ ਸਾਹਮਣੇ ਮਜੈਲ ਵੀ ਨੇ, ਦੁਆਬੀਏ ਵੀ ਨੇ, ਮਾਲਵੇ ਦੇ ਵੀ ਨੇ। ਉਹਦੇ 'ਚ ਜਿਹੜਾ ਉਹ ਵੰਗਾਰਦਾ ਕਿ ਭਾਈ ਸ਼ਾਹ ਮੁਹੰਮਦ ਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਅਲਟੀਮੇਟਲੀ ਸਿੱਖੀ ਲੜ ਰਹੀ ਹੈ ਉਹਨਾਂ ਦੇ ਵਿੱਚ। ਔਰ ਉਹ ਜਦੋਂ ਇਸ ਫਰੇਜ਼ ਨੂੰ ਇਸਤੇਮਾਲ ਕਰਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੀਗਾਂ ਮਾਰੀਆਂ। ਹੁਣ ਇੱਕ ਫਰੇਜ਼ ਆਪਣੇ ਆਪ 'ਚ ਇੱਕ ਪਾਸੇ ਹਿੰਦੁਸਤਾਨ ਹੈ, ਔਰ ਇਹ ਜਦੋਂ ਅਸੀਂ ਜੂਨ 84 ਦਾ ਪਹਿਲਾ ਹਫਤਾ ਯਾਦ ਕਰਦੇ ਹਾਂ ਤੇ ਇਹ ਜੰਗ ਹਿੰਦ ਪੰਜਾਬ, ਪੰਜਾਬ ਦੇ ਵਿੱਚ ਵੀ ਇੱਕ ਹਿੱਸਾ ਪੰਜਾਬ ਦਾ ਆਲਰੇਡੀ ਪਾਕਿਸਤਾਨ ਦਾ ਹਿੱਸਾ। ਇੱਕ ਜਿਹੜੇ ਪੰਜਾਬ 'ਚ ਰਹਿਣ ਵਾਲੇ ਹਿੰਦੂ ਜਿਨ੍ਹਾਂ ਨੇ ਪੰਜਾਬ ਨੂੰ, ਪੰਜਾਬੀ ਨੂੰ ਪਹਿਲੇ ਦਿਨ ਤੋਂ ਹੀ ਡਿਸਓਨ ਕੀਤਾ, ਖਾਸ ਤੌਰ ਤੇ 47 ਤੋਂ ਬਾਅਦ, ਤੇ ਫਿਰ ਪੰਜਾਬ ਦੀ ਆਨ ਸ਼ਾਨ ਦਾ ਵਾਰਿਸ ਕੌਣ ਹੈ, ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਜਾਂ ਸ਼ਾਹ ਮੁਹੰਮਦ ਇਹ ਕਹਿੰਦਾ ਵੀ ਖਾਲਸਾ ਬਾਕੀਆਂ ਨੂੰ ਕਹਿੰਦਾ ਕਿ ਖਾਲਸਾ ਗੁਰੂ ਦਾ ਮੂਹਰੇ ਹੋਏਗਾ, ਕਿਸੇ ਹੋਰ ਨੂੰ ਅੱਗੇ ਨਾ ਧੱਕਣਾ ਜੀ, ਅਸੀਂ ਕਿਸੇ ਹੋਰ ਨੂੰ ਨਹੀਂ ਕਰਨਾ। ਸੋ ਇੱਥੇ ਤਾਂ ਸਿੱਧਾ ਸਿੱਧਾ ਖਾਲਸੇ ਦਾ ਤਖਤ ਹੈ, ਅਕਾਲ ਤਖਤ। ਔਰ ਜਦੋਂ ਇਹ ਫੌਜ ਅਕਾਲ ਤਖਤ ਤੇ ਚੜ੍ਹ ਕੇ ਆਉਂਦੀ ਹੈ ਦਿੱਲੀ ਦੇ ਮਾਣ ਦੇ ਵਿੱਚ, ਦਿੱਲੀ ਦੀ ਪਾਤਸ਼ਾਹੀ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਪੱਲੇ ਕੀ ਹੈ, ਅਸੀਂ ਏਡਾ ਵੱਡਾ ਤਖਤ ਦਿੱਲੀ, ਔਰ ਕੁਈਨ ਆਪਣੇ ਆਪ ਨੂੰ ਭਾਰਤ ਦੀ ਨਹੀਂ ਸਾਰੇ ਉਸ ਖਿੱਤੇ ਦੀ ਮੰਨਣ ਵਾਲੀ ਇੰਦਰਾ ਗਾਂਧੀ, ਜਿਸ ਨੂੰ ਦੁਰਗਾ ਔਰ ਇਸ ਕਿਸਮ ਦੇ ਖਿਤਾਬਾਂ ਨਾਲ ਪਹਿਲਾਂ ਹੀ ਲੈਸ ਕੀਤਾ ਗਿਆ ਸੀ। ਜਦੋਂ ਉਹਨੇ 1971 'ਚ ਪਾਕਿਸਤਾਨ ਦੇ 2 ਟੁਕੜੇ ਕੀਤੇ, 90,000 ਉਹਨਾਂ ਦੇ ਪਾਕਿਸਤਾਨੀ ਫੌਜੀ ਔਰ ਸਿਵਲੀਅਨਸ ਦਾ ਸਰੈਂਡਰ ਲਿਆ। ਸੋ ਇਹ ਜਿਹੜਾ ਮਾਣ, ਹੰਕਾਰ ਔਰ ਜਿਹੜੀ ਇਸ ਕਿਸਮ ਦੀ ਦਿਲਵਦੀ ਸੀ, ਉਹਨਾਂ ਨੂੰ ਲੱਗਦਾ ਸੀ ਕਿ ਸਿੱਖ ਤਾਂ ਐਵੇਂ ਨੇ ਜਿਵੇਂ ਇਹਨਾਂ ਨੂੰ ਅਸੀਂ ਇੱਕ ਮੱਛਰ ਨੂੰ ਮਸਲ ਦਿੰਦੇ, ਇਵੇਂ ਵਾਂਗ ਉਹ ਟ੍ਰੀਟ ਕਰ ਰਹੇ ਸੀ। ਪਰ ਜੋ ਕੁਛ ਫੇਰ, ਕਿਉਂਕਿ ਅੱਜ ਅਸੀਂ 5 ਜੂਨ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ, ਔਰ ਜਿਹੜੀ ਆਲਰੇਡੀ ਉੱਥੇ 6 ਜੂਨ ਦੀ ਸਵੇਰ ਹੈ, ਔਰ ਜਿਹੜੀ ਅਸਲ ਜੰਗ, ਕਿਉਂਕਿ ਸ਼ੁਰੂਆਤ 1 ਜੂਨ ਤੋਂ ਅਸੀਂ CRPF ਦੀ ਗੱਲ ਕੀਤੀ, 2 ਜੂਨ 3 ਜੂਨ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ, ਜੂਨ 4 ਦੀ ਅਸੀਂ ਗੱਲ ਕੀਤੀ ਜਦੋਂ ਪਹਿਲਾ ਗੋਲਾ ਆ ਕੇ ਦਰਬਾਰ ਸਾਹਿਬ ਦੇ ਉੱਤੇ ਵੱਜਦਾ, ਤੇ ਅੱਜ ਦੀ ਜਿਹੜੀ ਰਾਤ ਹੈ 5 ਔਰ 6 ਜੂਨ ਦੀ ਦਰਮਿਆਨੀ ਰਾਤ, ਇਹ ਟੈਂਕਾਂ ਦੀ ਜੰਗ ਹੈ। ਵਿਜੰਤਾ ਟੈਂਕ 14, 16, 18 ਥੋੜਾ ਬਹੁਤ ਨੰਬਰ ਵੇਰੀ ਕਰਦਾ ਹੈ, ਔਰ ਇਹ ਅਕਾਲ ਤਖਤ ਦੇ ਉੱਤੇ। ਔਰ ਇਸ ਬਾਰੇ ਮੈਂ ਜਿਵੇਂ ਅਕਸਰ ਕੋਟ ਕਰਦਾ, ਹਾਲਾਂ ਉਦੋਂ ਟੋਟਲ ਸੈਂਸਰਸ਼ਿਪ ਸੀ, ਲੇਕਿਨ ਕੁਝ ਸਮੇਂ ਬਾਅਦ 2-3 ਹਫ਼ਤੇ ਬਾਅਦ ਜਦੋਂ ਲੈਟਰ ਟੂ ਦਾ ਐਡੀਟਰ ਕੁਝ ਅਖਬਾਰਾਂ ਦੇ ਵਿੱਚ ਛਪਣੇ ਸ਼ੁਰੂ ਹੋਏ, ਤੇ ਦਿੱਲੀ ਦੇ ਇੱਕ ਮੁਸਲਮਾਨ ਨਾਮ ਵਾਲੇ ਸੱਜਣ ਨੇ ਦਿੱਲੀ ਦੇ ਅਖਬਾਰ ਇੰਡੀਅਨ ਐਕਸਪ੍ਰੈਸ ਸੀ ਜਾਂ ਹਿੰਦੁਸਤਾਨ ਟਾਈਮਸ ਸੀ, ਉਹਦੇ 'ਚ ਇੱਕ ਲੈਟਰ ਲਿਖੀ। ਉਹਦੇ 'ਚ ਉਹਨੇ ਇੱਕ ਲਾਈਨ ਕਹੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰੋਟ history of coming hundreds of years on the night of June 5th, ਕਿ ਸੰਤ ਭਿੰਡਰਾਂ ਵਾਲਿਆਂ ਨੇ ਆਉਣ ਵਾਲੇ ਸੈਂਕੜੇ ਸਾਲਾਂ ਦੀ ਹਿਸਟਰੀ 5 ਜੂਨ ਦੀ ਰਾਤ ਨੂੰ ਲਿਖੀ। ਹੁਣ ਇਹ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ,
ਤੇ ਜਦੋਂ ਅਸੀਂ ਸਾਂਝੀ ਕਰਾਂਗੇ ਅੱਜ ਨਜ਼ਮ, ਉਹ ਇਹ ਘੱਲੂਘਾਰਾ ਹਫ਼ਤੇ ਦੀ ਯਾਦ ਮੁਕੰਮਲ ਹੀ ਨਹੀਂ ਹੋ ਸਕਦੀ ਜੇ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਸਾਂਝੀ ਨਾ ਹੋਏ। ਪਰ ਇੱਕ ਪਾਸੇ ਜਿੱਥੇ ਉਹ 5 ਸਦੀਆਂ ਦਾ ਵੈਰ ਕਮਾਇਆ ਦੀ ਗੱਲ ਕਰ ਰਹੇ ਸੀ, ਉੱਥੇ ਅਕਾਲ ਤਖਤ ਦਾ ਜਰਨੈਲ, ਜਰਨੈਲਾਂ ਦਾ ਜਰਨੈਲ ਕਿ ਭਾਈ ਕਿਸ ਕਦਰ ਬੇਖੌਫ। ਔਰ ਇਹ ਟਰਨਿੰਗ ਪੁਆਇੰਟ ਹਿਸਟਰੀ ਦੇ ਹੁੰਦੇ ਨੇ, ਜਿੱਥੇ 5 ਸਦੀਆਂ ਤੋਂ ਜਿਸ ਕੌਮ ਦੇ ਉੱਤੇ ਸਾਡਾ ਇੱਕ ਵੱਡਾ ਹਿੱਸਾ ਇਤਬਾਰ ਕਰਦਾ ਸੀ, ਇਹਦੇ ਬਾਵਜੂਦ ਕਿ ਇਹਨਾਂ ਦੇ 5 ਸਦੀਆਂ ਦੀਆਂ ਕਰਤੂਤਾਂ ਦੇ ਲੱਛਣ ਸਾਹਮਣੇ ਸਨ, ਲੇਕਿਨ ਇਹ ਇੱਕ ਨਵੀਂ ਦਿਸ਼ਾ ਦੇਣੀ ਹਿਸਟਰੀ ਨੂੰ ਇਹ 5 ਜੂਨ ਦੀ ਰਾਤ ਦੇ ਹਿੱਸੇ ਹੀ ਆਇਆ। ਔਰ ਉਹ ਟੈਂਕਾਂ ਤੋਪਾਂ ਦੇ ਸਾਹਮਣੇ ਅਸਾਵੀਂ ਲੜਾਈ, ਇੱਕ ਪਾਸੇ ਉਹ ਲੈਸ ਨੇ, ਇਸ ਪਾਸੇ ਗੁਰੂ ਕੇ ਪਿਆਰੇ ਨੇ, ਜਿਨ੍ਹਾਂ ਨੂੰ ਇਹ ਹੈ ਕਿ ਭਾਈ ਉਹਨਾਂ ਨੇ ਤਾਂ ਇਸ ਇਸ਼ਕ ਦੀ ਅੱਗ ਵਿੱਚ ਮੱਚਣਾ, ਉਹਨਾਂ ਦੇ ਲਈ ਇਹ ਇਸ਼ਕ ਹਕੀਕੀ ਗੁਰੂ ਦਾ ਦਰ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋਂ ਤੋਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਚਾਹ ਹੈ ਹਰੀ ਦੇ ਦਵਾਰ, ਇਹੀ ਹਰੀ ਦਾ ਮੰਦਰ, ਰੱਬ ਦਾ ਘਰ। ਤੇ ਜਿੱਥੇ ਫਿਰ ਜੇ ਉਹ ਚਾਹ ਵੀ ਹੈ ਤੇ ਉਸ ਧਰਤੀ ਦੇ ਉੱਤੇ ਜਿੱਥੇ ਕਦੇ ਬਾਬਾ ਦੀਪ ਸਿੰਘ ਸ਼ਹੀਦ, ਔਰ ਜਦੋਂ ਪ੍ਰੋਫੈਸਰ ਪੂਰਨ ਸਿੰਘ ਹਰਮੰਦਰ ਸਾਹਿਬ ਨੂੰ ਯਾਦ ਕਰਦੇ ਨੇ, ਉਹ ਕਹਿੰਦੇ ਨੇ ਭਾਈ ਜਦੋਂ ਤੁਸੀਂ ਦਰਸ਼ਨਾਂ ਨੂੰ ਆਉਂਦੇ ਹੋ ਬੜੇ ਸਤਿਕਾਰ ਨਾਲ ਪੋਚ ਕੇ ਪੈਰ ਰੱਖੋ, ਦੌੜੋ ਮਤ, ਬੇਅਦਬ ਨਾ ਕਰੋ ਇਸ ਥਾਂ ਨੂੰ, ਕਿਉਂਕਿ ਜਿੱਥੇ ਤੁਹਾਡਾ ਪੈਰ ਟਿਕਿਆ ਉਸ ਸਿੱਲ ਦੇ ਥੱਲੇ ਪਤਾ ਨਹੀਂ ਕਿੰਨੇ ਸਿੰਘਾਂ ਦਾ ਖੂਨ ਡੁੱਲਿਆ ਹੋਇਆ। ਸੋ ਇਹ ਉਹਨਾਂ ਦੇ ਸਾਹਮਣੇ ਹੈ, ਜਿਹੜੇ ਆਏ ਨੇ ਉਹ ਮਰਨ ਮੰਡ ਕੇ ਆਏ ਨੇ, ਉਹਨਾਂ ਨੇ ਮਿੱਥਿਆ ਕਿ ਭਾਈ ਅਸੀਂ ਅੱਜ ਦੀ ਰਾਤ ਸਾਡੀ ਪਰਖ ਹੈ। ਜਿਹੜਾ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਰੱਖਿਆ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਹੜਾ ਕ੍ਰਾਈਟੇਰੀਆ ਕਬੀਰ ਸਾਹਿਬ ਨੇ ਰੱਖਿਆ ਸੀ ਕਿ ਸੂਰਾ ਸੋ ਪਹਿਚਾਨੀ ਹੈ, ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ, ਕਬੂ ਨਾ ਛਾੜੇ ਖੇਤ। ਇਹ ਪੁਰਜ਼ਾ ਕੱਟ ਕੇ ਸ਼ਹੀਦ ਹੋਣ ਦਾ ਵੇੜਾ, ਔਰ ਇਹਨਾਂ ਯੋਧਿਆਂ ਨੇ ਉਹ ਕਰ ਵਿਖਾਇਆ। ਉਹ ਖਾਲਸੇ ਦੇ ਇਤਿਹਾਸ ਨੂੰ, ਚਮਕੌਰ ਦੀ ਗੜੀ ਦੇ ਇਤਿਹਾਸ ਨੂੰ, 18ਵੀਂ ਸਦੀ ਦੇ ਯੋਧਿਆਂ ਦੇ ਇਤਿਹਾਸ ਨੂੰ, ਤੇ ਕਦੇ ਬਾਬਾ ਗੁਰਬਖਸ਼ ਸਿੰਘ ਜਿਹੜੇ 30 ਸਿੰਘਾਂ ਦੇ ਨਾਲ ਅਕਾਲ ਤਖਤ ਨੂੰ ਡਿਫੈਂਡ ਕਰ ਰਹੇ ਸੀ ਜਦੋਂ ਅਬਦਾਲੀ ਦਾ ਇੱਕ ਹਮਲਾ ਹੁੰਦਾ ਹੈ, ਕਿਉਂਕਿ ਸਿੰਘਾਂ ਨੇ ਮਤਾ ਕੀਤਾ ਕਿ ਭਾਈ ਅਸੀਂ ਜਿਹੜਾ ਹੈ ਉਹਨੂੰ ਬਾਅਦ 'ਚ ਘੇਰਾਂਗੇ, ਪਰ ਬਾਬਾ ਗੁਰਬਖਸ਼ ਸਿੰਘ ਖਲੋਤੇ। ਉਹਨਾਂ ਨੇ ਕਿਹਾ ਜੀ ਸਾਨੂੰ ਸ਼ਹੀਦੀ ਦਾ ਚਾਅ ਹੈ, ਸਾਨੂੰ ਆਗਿਆ ਦਿਓ ਕਿ ਅਸੀਂ ਜਦੋਂ ਅਬਦਾਲੀ ਆਏ ਇਸ ਧਰਤੀ ਤੇ, ਅਕਾਲ ਤਖਤ ਤੇ ਆਏ, ਦਰਬਾਰ ਸਾਹਿਬ ਆਏ, ਤੇ ਉਸ ਨੂੰ ਜ਼ਰਾ ਖਾਲਸਾਈ ਚਾਟਾ ਛਕਾਈਏ। ਸੋ ਉਹਨਾਂ ਦੇ ਨਾਲ ਫਿਰ 29 ਸਿੰਘ ਹੋਰ ਖਲੋਤੇ, ਔਰ 30 ਸਿੰਘ ਜਦੋਂ ਅੱਜ ਵੀ ਤੁਸੀਂ ਅਕਾਲ ਤਖਤ ਸਾਹਿਬ ਦੇ ਦੀਦਾਰ ਲਈ ਜਾਂਦੇ ਹੋ, ਉਸ ਦੇ ਬਿਲਕੁਲ ਪਿੱਛੇ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਹੈ। ਤੇ ਉਹਨਾਂ 30 ਸਿੰਘਾਂ ਨੇ ਜਿਹੜੀ ਜੰਗ ਮਚਾਈ ਸੀ, ਉਸ ਨੂੰ ਜਿਹੜਾ ਅਬਦਾਲੀ ਦੇ ਨਾਲ ਹਿਸਟੋਰੀਅਨ ਆਇਆ ਖਾਫੀ ਖਾਨ, ਔਰ ਉਸ ਦੀਆਂ ਲਿਖਤਾਂ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਟਰਾਂਸਲੇਟ ਵੀ ਕੀਤਾ ਕਿ ਕਿਵੇਂ ਉਹ ਹਰਮੰਦਰ ਦੇ ਅੰਦਰ ਗਏ 30 ਸਿੰਘ, ਅਰਦਾਸਾ ਸੋਧਿਆ। ਉਦੋਂ ਉਹਨਾਂ ਨੇ ਕੇਸਰੀ ਬਾਣਾ ਪਹਿਨਿਆ ਹੋਇਆ ਸੀ, ਕੇਸਰੀ ਦਸਤਾਰਾਂ, ਕੇਸਰੀ ਚੋਲੇ, ਕਿਉਂਕਿ ਉਹ ਮੌਤ ਲਾੜੀ ਨੂੰ ਵਿਆਹੁਣ ਚੱਲੇ ਸੀ। ਉਹਨਾਂ ਨੇ ਉਹ ਕੇਸਰੀ ਗਾਨੇ ਬੰਨੇ, ਗੁਰੂ ਅੱਗੇ ਅਰਦਾਸਾ ਸੋਧਿਆ ਕਿ ਅੱਜ ਸਾਡੇ ਲਈ ਸਭ ਤੋਂ ਸਾਡੀ ਸੁਲੱਖਣੀ ਘੜੀ ਆ ਰਹੀ ਹੈ, ਇਸ ਧਰਤੀ ਦੇ ਉੱਤੇ ਅਸੀਂ ਸ਼ਹੀਦੀ ਜਿਹੜੀ ਹੈ ਉਹ ਮੰਗਣ ਆਏ ਹਾਂ। ਔਰ ਫਿਰ ਜੋ ਉਹਨਾਂ ਨੇ ਜੰਗ ਮਚਾਇਆ, ਉਹ ਖਾਫੀ ਖਾਨ ਦੀ ਲਿਖਤ ਨੂੰ ਟਰਾਂਸਲੇਟ ਕੀਤਾ। ਉਹਨੇ ਕਿਹਾ ਵੀ ਉਹਨਾਂ 30 ਯੋਧਿਆਂ 'ਚ ਪਤਾ ਨਹੀਂ ਉਹ ਮੌਤ ਦੇ ਫਰਿਸ਼ਤੇ ਸੀ, ਉਹ ਜਿੱਧਰ ਗਏ ਉਹਨਾਂ ਨੇ ਲਾਸ਼ਾਂ ਦੇ ਢੇਰ ਲਾ ਦਿੱਤੇ, ਔਰ देयर वाज नो ग्रेन ऑफ fear amongst them। ਉਹ ਜਿਹੜਾ ਇੱਕ ਡਰ ਭੌ ਉਹਨਾਂ ਦੀ ਖਲੜੀ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਲੱਗਾ ਹੋਇਆ। ਹੁਣ ਉਹ ਤਾਂ ਅਸੀਂ ਪੜ੍ਹਿਆ ਸੀ, ਕਿਸੇ ਨੇ ਉਹਦੇ ਤੇ ਸਵਾਲ ਵੀ ਕੀਤਾ ਹੋਏਗਾ, ਲੇਕਿਨ ਕਿਉਂਕਿ ਦੁਸ਼ਮਣ ਦੇ ਹਿਸਟੋਰੀਅਨ ਦੀ ਕਲਮ ਤੋਂ ਸੀ, ਇਸ ਲਈ ਉਹਨੂੰ ਕੋਟ ਵੀ ਕੀਤਾ ਜਾਂਦਾ, ਪਰ ਅਸੀਂ ਤਾਂ ਆਪਣੀਆਂ ਅੱਖਾਂ ਦੇ ਸਾਹਮਣੇ 40 ਵਰੇ ਪਹਿਲਾਂ ਦੇਖਿਆ, ਦੁਨੀਆ ਨੇ ਦੇਖਿਆ। ਉਹੀ ਜੋ ਕਦੇ ਖਾਫੀ ਖਾਨ ਨੇ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਦੀ ਦਲੇਰੀ ਦੀ ਗੱਲ ਕੀਤੀ ਸੀ। ਦੁਸ਼ਮਣ ਦਾ ਜਰਨੈਲ ਜਿਹੜਾ ਬਰਾੜ ਹੈ, ਉਹਨਾਂ ਦਾ ਜ਼ਰਖਰੀਦ ਕੁੱਤਾ, ਉਹ ਜਦੋਂ ਮੀਡੀਆ ਦੇ ਸਾਹਮਣੇ ਆਉਂਦਾ ਹੈ, ਉਹ ਇਹ ਕਹਿਣ ਤੇ ਮਜਬੂਰ ਹੁੰਦਾ ਹੈ, giving the adversary his due, they fought to the last breath and bullet।
ਕਿ ਜਦੋਂ ਤੱਕ ਉਹਨਾਂ ਦੇ ਸਾਹ 'ਚ ਇੱਕ ਵੀ ਸਾਹ ਬਾਕੀ ਸੀ ਔਰ ਉਹਨਾਂ ਕੋਲ ਇੱਕ ਵੀ ਗੋਲੀ ਬਾਕੀ ਸੀ, ਉਹ ਅਖੀਰਲੇ ਸਾਹ ਤੱਕ ਜੂਝੇ। ਔਰ ਇਹ ਜੂਨ 5 ਤੇ 6 ਜੂਨ ਦੀ ਰਾਤ ਜਿਹੜੀ ਅਸਾਵੀਂ ਜੰਗ ਸੀ, ਜਦੋਂ ਤੱਕ 6 ਜੂਨ ਦਾ ਸੂਰਜ ਚੜ੍ਹਦਾ ਹੈ, ਉਸ ਹਰਮੰਦਰ ਔਰ ਅਕਾਲ ਤਖਤ ਦੇ ਸਾਹਮਣੇ ਇੱਕ ਪਾਸੇ ਸੈਂਕੜਿਆਂ ਫੌਜੀਆਂ ਦੀਆਂ ਲਾਸ਼ਾਂ ਵਿਛੀਆਂ ਹੋਈਆਂ ਨੇ, ਜਿਸ ਨੂੰ ਉਹਨਾਂ ਦੇ ਜਰਨੈਲਾਂ ਨੇ ਵੀ ਕਿਹਾ ਵੀ ਇਹ ਸਾਡੇ ਲਈ ਕਿਲਿੰਗ ਗਰਾਊਂਡ ਬਣ ਗਿਆ, ਇਹ ਕਤਲਗਾਹ ਬਣ ਗਈ ਉਹਨਾਂ ਦੇ ਫੌਜੀਆਂ ਦੀ। ਪਰ ਉਸੇ ਹੀ ਝੰਡੇ ਬੁੰਗੇ ਦੇ ਨੇੜੇ ਸੰਤ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ, ਕਿਉਂਕਿ ਜਨਰਲ ਸੁਬੇਗ ਸਿੰਘ ਇੱਕ ਰਾਤ ਪਹਿਲਾਂ ਚੜ੍ਹਾਈ ਸ਼ਹੀਦੀ ਪਾ ਗਏ ਸੀ, ਔਰ ਇਹ ਜਦੋਂ ਐਨ 6 ਜੂਨ ਟੈਂਕ ਅੰਦਰ ਆ ਗਏ ਔਰ ਅੰਦਰ ਸੰਤਾਂ ਨੇ ਆਪਣੇ ਜਥੇ ਦੇ ਨਾਲ ਅਰਦਾਸਾ ਸੋਧ ਕੇ ਅਕਾਲ ਤਖਤ ਤੋਂ ਪੌੜੀਆਂ ਉਤਰਦਿਆਂ ਜਿਹੜਾ ਉਸ ਥਾਂ ਦੇ ਉੱਤੇ ਸ਼ਹੀਦੀ ਪਾਈ। ਔਰ ਜੋ ਉਹਨਾਂ ਨੇ ਦੀਵਾਨਾਂ ਦੇ ਵਿੱਚ ਜਦੋਂ ਧਾਰਨਾ ਲਵਾਉਂਦੇ ਸਨ ਔਰ ਇਹ ਸੰਗਤ ਤੋਂ ਵੀ ਬੁਲਾਉਂਦੇ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਉਹਨਾਂ ਨੇ ਉਹ ਕੁਰਬਾਨੀ ਕੀਤੀ ਕਿ ਅੱਜ 40 ਵਰੇ ਬਾਅਦ ਜਿੱਥੇ ਕੌਮੀ ਅਣਖ, ਕੌਮੀ ਗੈਰਤ, ਇਸ ਦੀ ਗੱਲ ਦੁਨੀਆ 'ਚ ਹੁੰਦੀ ਹੈ, ਅੱਜ ਉਹੀ ਉਹਨਾਂ ਦੇ ਬੋਲ ਕਿ ਭਾਈ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਇਹ ਸਟਰਗਲ ਅੱਜ ਇੰਟਰਨੈਸ਼ਨਲ ਪ੍ਰਪੋਰਸ਼ਨ ਦੀ ਹੈ। ਔਰ ਇਸ ਦੇ ਨਾਲ ਮੈਂ ਸਮਝਦਾ ਕਿ ਮੈਂ ਇਸ ਨੂੰ ਕਲੋਜ਼ਿੰਗ ਤੋਂ ਪਹਿਲਾਂ ਉਹਨਾਂ ਦੀ ਨਜ਼ਮ ਵੀ ਸਾਂਝੀ ਕਰਾਂਗਾ ਅਫਜ਼ਲ ਅਹਿਸਨ ਰੰਧਾਵਾ ਦੀ, ਪਰ ਜਿੱਥੇ ਅਸੀਂ ਅੱਡ-ਅੱਡ ਆਸਪੈਕਟ ਇਸ ਘੱਲੂਘਾਰੇ ਨਾਲ ਸੰਬੰਧਿਤ ਵਿਚਾਰਦੇ ਹਾਂ, ਉੱਥੇ ਧਰਮੀ ਫੌਜੀਆਂ ਦੀ, ਕਿਉਂਕਿ ਜਦੋਂ ਹੀ ਇਹ ਖਬਰਾਂ ਚਾਰ ਚੁਫੇਰੇ ਫੈਲੀਆਂ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧਰਮੀ ਫੌਜੀ ਕੋਈ ਰਾਮਗੜ੍ਹ 'ਚ ਤਾਇਨਾਤ ਹੈ, ਕੋਈ ਪੁੰਛ 'ਚ ਹੈ, ਕੋਈ ਜੰਮੂ 'ਚ ਹੈ, ਕੋਈ ਪੂਨੇ 'ਚ ਹੈ, ਕੋਈ ਲਦਾਖ 'ਚ ਹੈ, ਵੱਡੀ ਗਿਣਤੀ 4 ਤੋਂ 5 ਹਜ਼ਾਰ ਰਾਮਗੜ੍ਹ ਤੋਂ ਨਿਕਲੇ, ਪਰ ਗੰਗਾ ਨਗਰ ਇਹ ਸਾਰਿਆਂ ਤੋਂ ਜਿਹੜੇ ਨੇ ਉਹ ਵੀ ਤੁਰੇ ਉਵੇਂ ਹੀ ਜਿਵੇਂ ਸ਼ਮਾ ਦੇ ਵੱਲ ਪਰਵਾਨੇ ਦੌੜਦੇ ਨੇ। ਉਹਨਾਂ ਨੂੰ ਸਭ ਕੁਝ ਭੁੱਲ ਗਿਆ ਕਿ ਭਾਈ ਰਾਜ ਤੁਹਾਨੂੰ ਕਿਸੇ ਨੇ ਪਹੁੰਚਣ ਕਿਨੇ ਦੇਣਾ ਹੈ ਜਾਂ ਕੀ ਹੈ, ਜਿਵੇਂ ਫਿਰ ਘੇਰ ਕੇ ਕੁਛ ਨੂੰ ਮਾਰਿਆ, ਕੁਛ ਦੀ ਗ੍ਰਿਫਤਾਰੀ, ਕੁਛ ਨੂੰ ਜਿਹੜਾ ਉਹਨਾਂ ਦੀ ਪੈਨਸ਼ਨ ਵੀ ਜਾਂਦੀ ਲੱਗੀ। ਇਹ ਸਾਰੇ ਨੂੰ ਵੀ ਅਸੀਂ ਯਾਦ ਕਰਦੇ ਹਾਂ। ਉਹਨਾਂ ਧਰਮੀ ਫੌਜੀਆਂ ਨੂੰ ਵੀ ਸਾਡੀ ਸੈਲਿਊਟ ਹੈ, ਉਹਨਾਂ ਯੋਧਿਆਂ ਨੂੰ ਵੀ ਹੈ। ਔਰ ਫਿਰ 6 ਜੂਨ ਦੀ ਸਵੇਰ ਤੱਕ ਪਹੁੰਚਦੇ ਆ, ਜਿਵੇਂ ਹਲਕਾਈ ਹੋਈ ਫੌਜ ਜਿਸ ਦੀਆਂ ਸੈਂਕੜਿਆਂ ਦੀਆਂ ਲੋਥਾਂ ਵਿਛੀਆਂ ਸੀ, ਉਹਨਾਂ ਨੇ ਜਿਵੇਂ ਫਿਰ ਬੇਗੁਨਾਹ ਜਿਹੜੇ ਯਾਤਰੂ ਸਨ, ਕੋਈ ਕਮਰਿਆਂ ਦੇ ਅੰਦਰ, ਕੋਈ ਕਿਵੇਂ ਉਹਨਾਂ ਦੇ ਸੱਥਰ ਵਿਛਾਏ, ਕਿਵੇਂ ਬੇਗੁਨਾਹ ਨੂੰ ਉਹਨਾਂ ਨੇ ਲਾਈਨ 'ਚ ਖੜੇ ਕਰਕੇ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ। ਉਸ ਦੇ ਅਕਾਊਂਟ ਹੁਣ ਵੱਖ-ਵੱਖ ਸੋਰਸਿਸ ਰਾਹੀਂ ਸਾਹਮਣੇ ਆਉਂਦੇ ਨੇ। ਔਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਫਿਰ ਸਿੱਖ ਰੈਫਰੈਂਸ ਲਾਇਬ੍ਰੇਰੀ, ਉਸ ਦੀ ਤਬਾਹੀ, ਔਰ ਪੰਜਾਬ ਦੇ ਵਿੱਚ ਲਗਾਤਾਰਤਾ ਨਾਲ ਫਿਰ ਅਗਲੇ ਮਹੀਨਿਆਂ 'ਚ ਜੋ ਕੁਝ ਹੋਇਆ। ਪਰ ਅੱਜ ਕਿਉਂਕਿ ਇਹ ਸਾਡਾ ਇਸ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਹੈ, ਕੱਲ ਅਸੀਂ ਟੋਰਾਂਟੋ ਲਈ ਰਵਾਨਾ ਹੋਣਾ। ਸੈਟਰਡੇ ਸੰਡੇ ਦੇ ਪ੍ਰੋਗਰਾਮ ਟੋਰਾਂਟੋ 'ਚ ਲਿਖੇ ਹੋਏ ਨੇ। ਸੋ ਜਿੱਥੇ ਅਸੀਂ ਇਸ 40ਵੀਂ ਦੁਖਦ ਸਾਲਾਨਾ ਯਾਦ ਦੇ ਮੌਕੇ ਆਪਣੇ तमाम ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਹਾਂ, ਖਾਲਿਸਤਾਨ ਦੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਹੈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮੱਤਾ ਹੋਏ, ਸ਼ਾਨ ਮੱਤਾ ਹੋਏ। ਉੱਥੇ ਅਸੀਂ ਉਹਨਾਂ ਸਾਰੇ ਬੰਦੀ ਸਿੰਘਾਂ ਨੂੰ ਵੀ ਜਿਨ੍ਹਾਂ ਜਿਹੜੇ 35-35 40-40 ਸਾਲ ਤੋਂ ਵੀ ਜੇਲ੍ਹਾਂ 'ਚ ਬੰਦ ਨੇ, ਇਸੇ ਹੀ ਕੌਮ ਦੀ ਆਜ਼ਾਦੀ ਦੇ ਸੰਕਲਪ ਨੂੰ ਅੱਗੇ ਤੋਰਨ ਦੇ ਲਈ। ਔਰ ਇਸ ਦੇ ਨਾਲ ਨਾਲ ਜਿਹੜੇ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਹਕੂਮਤ ਦੇ ਜ਼ੁਲਮਾਂ ਨੂੰ ਸਹਿੰਦਿਆਂ ਹੋਇਆਂ ਵੀ ਜਿਸ ਕਦਰ ਉਹਨਾਂ ਨੇ ਖਾਲਿਸਤਾਨ ਦੇ ਝੰਡੇ ਨੂੰ, ਪਰਚਮ ਨੂੰ ਬੁਲੰਦ ਰੱਖਿਆ ਹੋਇਆ ਹੈ। ਔਰ ਇਸ ਕੰਟੀਨਿਊਟੀ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਦੀ ਧਰਤੀ ਤੇ ਫਿਰ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਹੈ। ਦੋ ਨੌਜਵਾਨਾਂ ਦੀ ਜਿੱਤ ਜਿਸ ਨੇ ਭਾਰਤੀ ਮੀਡੀਆ, ਹਕੂਮਤ, ਏਜੰਸੀਆਂ 'ਚ ਜਿਹੜਾ ਉਹ ਖਲਬਲੀ ਮਚਾਈ ਹੋਈ ਹੈ, ਇਹ ਉਹ ਦੱਸਦੀ ਹੈ ਕਿ ਭਾਈ ਇਹ ਉਹ ਸ਼ਹੀਦਾਂ ਦੀ ਧਰਤੀ ਹੈ। ਔਰ ਇਸ ਮੌਕੇ ਦੇ ਉੱਤੇ ਜਦੋਂ ਅਸੀਂ ਜੂਨ 84 ਦਾ ਬਹੁਤ ਸਾਰਾ ਲਿਟਰੇਚਰ ਦੇਖਦੇ ਤੇ ਬੀਬੀ ਅਜੀਤ ਕੌਰ, ਇਹ ਪੰਜਾਬੀ ਦੀ ਕਹਾਣੀਕਾਰ ਸੀ, ਇਹ ਬੜੀ ਖੂਬਸੂਰਤ ਕਹਾਣੀ ਲਹੂ ਦਾ ਚਬੱਚਾ, ਸਿਰਾਂ ਦੀ ਫਸਲ, ਉਸ ਪੀਰੀਅਡ 'ਚ ਇੱਕ ਅਕਸ ਤੇ ਆਰਸੀ ਦੋ ਮੈਗਜ਼ੀਨਸ ਦਿੱਲੀ ਤੋਂ ਛਪਦੀਆਂ ਹੁੰਦੀਆਂ ਸੀ, ਕਿਉਂਕਿ ਉਦੋਂ ਤਾਂ ਅਸੀਂ ਇੱਕ ਲਾਈਨ ਲੱਭਣ ਦੇ ਲਈ ਕਿਤੇ ਦੇਖਦੇ ਸੀ ਵੀ ਕੀ ਜਾਣਕਾਰੀ ਹੈ। ਤੇ ਉਸ ਨੇ ਸਿਰਾਂ ਦੀ ਫਸਲ ਦੇ ਵਿੱਚ ਕਿਹਾ ਸੀ ਕਿ ਇਹ ਉਹ ਧਰਤੀ ਹੈ ਗੁਰੂਆਂ ਦੀ ਕਿ ਜਿੱਥੇ ਜਿੰਨਾ ਖੂਨ ਡੁੱਲਦਾ ਹੈ ਤੇ ਜਦੋਂ ਫਿਰ ਉਸ 'ਚੋਂ ਜਿਹੜੀ ਫਸਲ ਨਿਕਲਦੀ ਹੈ
ਉਹ ਕਣਕ ਤੇ ਝੋਨਾ ਨਹੀਂ ਹੁੰਦਾ, ਉਹ ਸਿਰਾਂ ਦੀ ਫਸਲ ਹੀ ਹੁੰਦੀ ਹੈ। ਔਰ ਲਗਾਤਾਰਤਾ ਨਾਲ, ਔਰ ਈਵਨ ਖੁਸ਼ਵੰਤ ਸਿੰਘ ਉਸ ਦਾ ਜ਼ਿਕਰ ਵੀ ਅਸੀਂ ਕਰਾਂਗੇ, ਪਰ ਜੇ ਆਰਟ ਦੀ ਦੁਨੀਆ ਦੇ ਵਿੱਚ ਦੇਖੀਏ ਤੇ ਫਿਰ ਸੋਭਾ ਸਿੰਘ ਜਿਸ ਨੇ ਉਸ ਪੀਰੀਅਡ ਤੋਂ ਬਾਅਦ ਇੱਕ ਪਿਕਚਰ ਬਣਾਈ ਜਿਹਦੇ ਚ ਉਹੀ ਸਾਹਮਣੇ ਸੰਗਤ ਹੈ, 10ਵੇਂ ਪਾਤਸ਼ਾਹ ਦਾ ਰੂਪ ਹੈ, ਔਰ ਉਹਨਾਂ ਨੇ ਐ ਉਂਗਲ ਚੁੱਕੇ ਕਿ ਇੱਕ ਸਿਰ ਹੋਰ। ਔਰ ਅਸੀਂ ਨਾ 40 ਸਾਲਾਂ ਚ ਦੇਖਦੇ ਹਾਂ ਵੀ ਸਿਰ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ, ਔਰ ਕਿਵੇਂ ਗੁਰੂ ਦੇ ਇਸ਼ਕ ਦੇ ਵਿੱਚ, ਪਿਆਰ ਦੇ ਵਿੱਚ ਰੱਤੇ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਗੁਰੂ ਦੇ ਇਸ਼ਕ 'ਚ ਭੇਟ ਕੀਤੇ ਨੇ। ਪਰ ਇਹ ਨਾ ਹੋਏ ਵੀ ਅਸੀਂ ਸਿਰਫ ਇਹੀ ਕਹੀਏ ਕਿ ਅਸੀਂ ਮਰਦੇ ਆਏ ਹਾਂ, ਮਰ ਰਹੇ ਹਾਂ, ਮਰਦੇ ਰਹਾਂਗੇ। ਨਹੀਂ, ਮਕਸਦ ਸਾਡਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਜਾਂ ਅਸੀਂ ਪਾਤਸ਼ਾਹਤ ਲਈ ਲੜ ਰਹੇ ਹਾਂ, ਸੋਵਰਨਟੀ ਲਈ ਲੜ ਰਹੇ ਹਾਂ, ਜਾਂ ਅਸੀਂ ਇਸ ਜੀਵਨ ਦੇ ਵਿੱਚ ਨੂੰ ਹਾਸਲ ਕਰਾਂਗੇ। ਜੇ ਜਿੱਤ ਗਏ ਤਾਂ ਪਾਤਸ਼ਾਹਤ ਹੈ, ਤੇ ਜੇ ਸ਼ਹੀਦੀ ਮਿਲੀ ਤੇ ਫਿਰ ਅਗਲੋ ਪਾਵਾ, ਫਿਰ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ। ਪਰ ਮੈਂ ਘੜੀ ਵੱਲ ਦੇਖ ਰਿਹਾ, ਮੈਂ ਨਜ਼ਮ ਨੂੰ ਦੂਸਰੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗਾ। ਸੋ ਅਸੀਂ ਅੱਜ ਅਗੇਨ ਸਾਰੇ ਹੀ ਆਪਣੇ ਯੋਧਿਆਂ ਨੂੰ, ਧਰਮੀ ਫੌਜੀਆਂ ਨੂੰ, ਔਰ ਉਹਨਾਂ ਨੂੰ ਵੀ, ਉਹਨਾਂ ਦੀ ਵੀ ਕੁਰਬਾਨੀ ਨੂੰ ਰੈਕਗਨਾਈਜ਼ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਸੀ, ਪਦਮ ਭੂਸ਼ਣ, ਪਦਮ ਸ਼੍ਰੀ, ਜਿਨ੍ਹਾਂ ਦੇ ਵਿੱਚ ਭਗਤ ਪੂਰਨ ਸਿੰਘ ਪਿੰਗਲਵਾੜਾ, ਡਾਕਟਰ ਗੰਡਾ ਸਿੰਘ, ਖੁਸ਼ਵੰਤ ਸਿੰਘ, ਫਿਰ ਜਿਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਇੰਡੀਅਨ ਫੋਰਨ ਸਰਵਿਸ, IPS, IAS ਤੋਂ ਰਿਜ਼ਾਈਨ ਕੀਤਾ। ਔਰ ਇੱਕ ਲੰਬੀ ਦਾਸਤਾਨ ਹੈ, ਉਸ ਨੂੰ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਨਹੀਂ ਬਿਆਨ ਸਕਦੇ, ਪਰ ਅਸੀਂ ਸਮਝਦੇ ਹਾਂ ਵੀ ਇਸ ਦੀ ਅਸੀਂ ਕੰਟੀਨਿਊਟੀ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।